ਖਾਸਕਰ ਜਿਹੜਾ ਭਾਰਤ ਸਰਕਾਰ ਦੇ ਵੱਲੋਂ ਇਹ ਕਾਨੂੰਨ ਲਿਆਂਦਾ ਜਾ ਰਿਹਾ ਹੈ, ਇਹ ਕਾਨੂੰਨ ਅਸਲ ਦੇ ਵਿੱਚ ਹੈ ਕੀ ਹੈ ਜੀ? ਇਹ ਆਂਦੇ ਨੇ ਜੀ ਕਿ ਇੱਕ ਧਰਮ ਹੋਣਾ ਚਾਹੀਦਾ, ਇੱਕ ਬੋਲੀ ਹੋਣੀ ਚਾਹੀਦੀ ਆ, ਇੱਕ ਸੱਭਿਆਚਾਰ ਹੋਣਾ ਚਾਹੀਦਾ। ਕਿ ਇਹ ਜਿਹੜੇ ਦੂਜੇ ਧਰਮ ਨੇ ਜਿਸ ਤਰ੍ਹਾਂ ਸਿੱਖ ਹੈ, ਮੁਸਲਮਾਨ ਆ, ਈਸਾਈ ਆ, ਬੋਧੀ ਆ, ਪਾਰਸੀ ਆ, ਜੈਨ ਆ, ਇਹਨਾਂ ਨੂੰ ਖਤਮ ਕਰਨ ਵਾਸਤੇ ਇਹ ਨਵਾਂ ਕਾਨੂੰਨ ਜਿਹੜਾ ਲਿਆਂਦਾ ਜਾ ਰਿਹਾ ਹੈ। ਇਹ ਸਿੱਖਾਂ ਨੂੰ ਖਤਮ ਕਰਨ ਵਾਸਤੇ ਨਵੀਆਂ ਘਾਟਾਂ ਘਟੀਆਂ ਜਾ ਰਹੀਆਂ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 4 ਲਾਵਾਂ ਲੈ ਕੇ 12 ਵਜੇ ਤੋਂ ਪਹਿਲਾਂ ਜਿਹੜਾ ਨਾ ਜੀ ਉਹ ਹੁੰਦਾ ਹੈ। ਇਹਨਾਂ ਦੇ ਜਿਹੜੇ ਫੇਰੇ ਨੇ ਬੇਦੀ ਦੇ ਰਾਤ ਨੂੰ ਹੁੰਦੇ ਨੇ, ਕਿ ਹੁਣ ਸਿੱਖ ਵੀ ਰਾਤ ਨੂੰ ਬੇਦੀ ਦੇ ਫੇਰੇ ਲਿਆ ਕਰਨਗੇ। ਤੁਹਾਡੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਮੂਰਤੀਆਂ ਪ੍ਰਕਾਸ਼ ਹੋਣਗੀਆਂ, ਮੂਰਤੀਆਂ ਰੱਖੀਆਂ ਜਾਣਗੀਆਂ। ਕਹਿਣਗੇ ਜੇ ਅਸੀਂ ਇੱਥੇ ਵੀ ਭਾਈ ਸਾਹਿਬ ਜੀ ਕੋਈ ਕਾਨੂੰਨ ਰੱਖਣਾ ਹੈ। ਮੰਦਰ ਬਚੇ ਰਹਿਣਗੇ, ਗੁਰਦੁਆਰੇ, ਮਸਜਿਦਾਂ, ਬਾਕੀ ਜਿਹੜੇ ਹੈਗੇ ਸਾਰੇ ਜਿਹੜੇ ਆ ਉਹ ਖਤਮ ਹੋ ਜਾਣਗੇ। ਇਹ ਤੇ ਸ਼ੁਰੂਆਤ ਹੈ, ਇਹ ਤੇ ਨਿੱਕੀ ਜਿਹੀ ਫਿੰਸੀ ਹੈ। ਇਹਨਾਂ ਦੇ ਬੜਾ ਵੱਡਾ ਕੈਂਸਰ ਬਣਨਾ ਹੈ ਕਿ ਜਿਹਨੂੰ ਇਹ ਹਿੰਦੀ ਨੂੰ ਨੈਸ਼ਨਲ ਭਾਸ਼ਾ ਕਹਿੰਦੇ ਆ, ਉਹ ਲੋਕ ਸਭਾ 'ਚ ਕਦੋਂ ਪਾਸ ਹੋਈ, ਰਾਜ ਸਭਾ 'ਚ ਕਦੋਂ ਪਾਸ ਹੋਈ? ਕਿਉਂਕਿ ਇਹਨਾਂ ਦੇ ਜਿੰਨੇ ਵੀ ਗ੍ਰੰਥ ਨੇ, ਵੇਦ ਨੇ, ਉਪਨਿਸ਼ਦ ਨੇ, ਸਿਮਰਤੀਆਂ ਨੇ, ਉਹ ਸਾਰੀਆਂ ਸੰਸਕ੍ਰਿਤ 'ਚ ਲਿਖੀਆਂ ਹੋਈਆਂ। ਮੈਂ ਭਾਈ ਸਾਹਿਬ ਜੀ ਉਹਨੂੰ 1 ਕਰੋੜ ਰੁਪਈਆ ਦਿਆਂਗਾ ਜਿਹੜਾ ਇਹ ਸਾਬਤ ਕਰਦਾ ਕਿ ਦੇਸ਼ ਦੀ ਵੰਡ ਹੋਈ ਆ। ਵੰਡ ਹੋਈ 2 ਸੂਬਿਆਂ ਦੀ, ਇੱਕ ਪੰਜਾਬ ਦੀ, ਇੱਕ ਬੰਗਾਲ ਦੀ। ਦਿਖਾਓ ਕਿਹੜੇ ਸੂਬੇ ਦੀ ਹੋਰ ਵੰਡ ਹੋਈ ਆ। ਜਾਂ ਪੰਜਾਬੀ ਭਾਈ ਸਾਹਿਬ ਜੀ ਹਜ਼ਾਰਾਂ ਦੀ ਗਿਣਤੀ 'ਚ ਮਰੇ ਨੇ, ਜਾਂ ਬੰਗਾਲੀ ਮਰੇ ਨੇ। ਮੋਦੀ ਸਾਹਿਬ ਤੇ ਸ਼ਾਹ ਸਾਹਿਬ ਦਾ ਆਪਣਾ ਗੁਜਰਾਤ, ਉੱਥੋਂ ਕੋਈ ਨਹੀਂ ਮਰਿਆ। 1984 ਵਿੱਚ ਸਾਨੂੰ ਫਿਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ। ਅੱਜ ਵੀ ਆਪਣੇ ਹੱਕਾਂ ਲਈ ਲੜਨ ਵਾਲਿਆਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ। ਜਾਂ ਸਾਡੇ ਬੱਚਿਆਂ ਨੂੰ ਭਾਈ ਸਾਹਿਬ ਦੀ ਆਈਲੈਟਸ ਕਰਾ ਕੇ ਬਾਹਰ ਭੇਜਿਆ ਜਾ ਰਿਹਾ ਵੀ ਖਤਮ ਹੋ ਜਾਣ। ਜਾਂ ਸਾਡੇ ਬੱਚਿਆਂ ਨੂੰ ਨਸ਼ਿਆਂ ਵਿੱਚ ਭਾਈ ਸਾਹਿਬ ਜੀ ਤਬਦੀਲ ਕਰ ਦਿੱਤਾ ਗਿਆ, ਘਰ ਵਿੱਚ ਵੈਣ ਪੈ ਰਹੇ ਨੇ। ਭਾਰਤ ਸਰਕਾਰ ਦੇ ਵੱਲੋਂ ਸਮੇਂ-ਸਮੇਂ 'ਤੇ ਬਣਾਏ ਹੋਏ ਕਾਨੂੰਨ ਅਤੇ ਲਏ ਹੋਏ ਐਕਸ਼ਨ ਕਿਤੇ ਨਾ ਕਿਤੇ ਵੱਡੀਆਂ ਚਰਚਾਵਾਂ ਦਾ ਰੂਪ ਧਾਰਦੇ ਨਜ਼ਰ ਆਉਂਦੇ ਨੇ। ਪਿਛਲੇ ਸਮੇਂ ਦੇ ਦਰਮਿਆਨ, ਖਾਸ ਕਰ 1 ਮਹੀਨੇ ਦੇ ਸਮੇਂ ਦੇ ਦਰਮਿਆਨ ਦੀ ਲਗਭਗ ਗੱਲ ਕੀਤੀ ਜਾਵੇ ਤਾਂ ਇੱਕ ਅਜਿਹਾ ਕਾਨੂੰਨ ਲਿਆਂਦਾ ਜਾ ਰਿਹਾ ਹੈ ਜਿਹਦੇ ਉੱਪਰ ਵੱਡੀ ਚਰਚਾ ਹੁੰਦੀ ਵੀ ਨਜ਼ਰ ਆ ਰਹੀ ਹੈ। ਔਰ ਇਹਦੇ ਬਾਰੇ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਇੱਕ ਕਾਨੂੰਨ ਹੋਵੇਗਾ ਇਹ ਸਾਰਿਆਂ ਦੇ ਵਾਸਤੇ ਜਿਹੜਾ ਇੱਕ ਤਰ੍ਹਾਂ ਦੇ ਨਾਲ ਚੱਲੇਗਾ, ਕੋਈ ਵੀ ਇਸ ਕਾਨੂੰਨ ਤੋਂ ਉਲਾਂਭੇ ਨਹੀਂ ਹੋ ਸਕੇਗਾ। ਇਹਦੇ ਉੱਪਰ ਖਾਸ ਕਰ ਗੱਲਬਾਤ ਕਰਾਂਗੇ ਤਾਂ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਰਦਾਰ ਗੁਰਪ੍ਰਤਾਪ ਸਿੰਘ ਰਿਆੜ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਸਵਾਗਤ ਹੈ। ਵਾਹਿਗੁਰੂ ਜੀ ਕੀ ਫਤਿਹ। ਸਰ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਖਾਸ ਕਰ ਜਿਹੜਾ ਭਾਰਤ ਸਰਕਾਰ ਦੇ ਵੱਲੋਂ ਇਹ ਕਾਨੂੰਨ ਲਿਆਂਦਾ ਜਾ ਰਿਹਾ ਹੈ, ਇਹ ਕਾਨੂੰਨ ਅਸਲ ਦੇ ਵਿੱਚ ਹੈ ਕੀ ਹੈ ਜੀ? ਇਸ ਤਰ੍ਹਾਂ ਹੈਗਾ ਜੀ ਕਿ ਵੱਖ-ਵੱਖ ਧਰਮਾਂ, ਵੱਖ-ਵੱਖ ਕਿੱਤਿਆਂ, ਵੱਖ-ਵੱਖ ਬੋਲੀਆਂ, ਵੱਖ-ਵੱਖ ਸਟੇਟਾਂ, ਵੱਖ-ਵੱਖ ਸੱਭਿਆਚਾਰ, ਉਹਨਾਂ ਦਾ ਇੱਕ ਗੁਲਦਸਤਾ ਹੈ ਜਿਹਨੂੰ ਭਾਰਤ ਕਹਿੰਦੇ ਨੇ। ਔਰ ਮੇਰੇ ਹਿਸਾਬ ਨਾਲ ਭਾਰਤ ਜਿਹੜਾ, ਇਹਦੇ ਵਿੱਚ 3 ਨਾਂ ਨੇ। ਇੱਕ ਇੰਡੀਆ ਹੈ, ਇੱਕ ਭਾਰਤ ਹੈ, ਇੱਕ ਹਿੰਦੁਸਤਾਨ ਹੈ। ਜਿਹੜਾ ਇੰਡੀਆ ਹੈ ਉਹ ਬਿਰਲਾ ਹੈ, ਟਾਟਾ ਹੈ, ਡਾਲਮੀਆ ਹੈ। ਬਾਕੀ ਜਿੰਨੇ ਤਕੜੇ ਦੇਸ਼ ਦੇ ਅਮੀਰ ਉਹ ਨੇ, ਉਹ ਇੰਡੀਆ 'ਚ ਰਹਿੰਦੇ ਨੇ। ਜਿਹੜਾ 2 ਵਕਤ ਦੀ ਰੋਟੀ ਖਾਂਦਾ ਅਤੇ ਆਪਣੀ ਰੋਟੀ ਵਾਸਤੇ ਦਿਨ ਰਾਤ ਜੱਦੋ-ਜਹਿਦ ਕਰਦਾ ਹੈ, ਉਹ ਭਾਰਤ ਵਿੱਚ ਰਹਿੰਦੇ ਨੇ। ਔਰ ਜਿਹੜਾ ਗਰੀਬ, ਨਾ ਦਿਹਾੜੀ ਮਿਲਦੀ ਆ, 2 ਟਾਈਮ ਦਾ ਟੁਕੜ ਵੀ ਨਹੀਂ ਮਿਲਦਾ, ਸਿਰ 'ਤੇ ਛੱਤ ਹੈ ਨਹੀਂ, ਸੌਣ ਨੂੰ ਜਾਂ ਫੁੱਟਪਾਥ ਨੇ, ਜਾਂ ਭਾਈ ਸਾਹਿਬ ਜੀ ਦੁਕਾਨਾਂ ਦੇ ਜਿਹੜੇ ਬਰਾਂਡੇ ਨੇ, ਉਹ ਹਿੰਦੁਸਤਾਨ 'ਚ ਰਹਿ ਰਹੇ ਨੇ। ਇਹ ਉਹਨੂੰ ਇੱਕ ਕਰਨਾ ਚਾਹੁੰਦੇ ਆ। ਕਿਹੜੇ ਨਾਮ ਦੇ ਆਧਾਰਿਤ? ਇਹ ਆਂਦੇ ਨੇ ਜੀ ਕਿ ਇੱਕ ਧਰਮ ਹੋਣਾ ਚਾਹੀਦਾ, ਇੱਕ ਬੋਲੀ ਹੋਣੀ ਚਾਹੀਦੀ ਆ, ਇੱਕ ਸੱਭਿਆਚਾਰ ਹੋਣਾ ਚਾਹੀਦਾ, ਇੱਕ ਹੀ ਭਾਈ ਸਾਹਿਬ ਜੀ ਜਿਹੜਾ ਨਾ ਜੀ ਤੁਹਾਡਾ ਵਿਆਹ ਦਾ ਸਾਰਾ ਕੰਮ ਹੋਣਾ ਚਾਹੀਦਾ, ਇੱਕ ਹੀ ਪੜ੍ਹਾਈ ਦੀ ਤੁਹਾਡਾ ਸਿਲੇਬਸ ਹੋਣਾ ਚਾਹੀਦਾ। ਉਹ ਮਤਲਬ ਇਸ ਦੇਸ਼ ਦੇ ਵਿੱਚ ਅਗਰ ਆਪਾਂ ਇਸ ਦੇਸ਼ ਦੀ ਸਾਰਾ ਵੇਖੀਏ, ਤੇ ਮੈਂ ਕਈ ਵਾਰੀ ਇਹ ਗੱਲ ਜਿਹੜੀ ਆ
ਲਿਖ ਚੁੱਕਾ ਹਾਂ ਆਰਟੀਆਈ ਦੇ ਵਿੱਚ ਵੀ, ਲੇਕਿਨ ਕੋਈ ਜਵਾਬ ਨਹੀਂ ਆਉਂਦਾ ਕਿ ਜਿਹਨੂੰ ਇਹ ਹਿੰਦੀ ਨੂੰ ਨੈਸ਼ਨਲ ਭਾਸ਼ਾ ਕਹਿੰਦੇ ਆ, ਉਹ ਲੋਕ ਸਭਾ 'ਚ ਕਦੋਂ ਪਾਸ ਹੋਈ, ਰਾਜ ਸਭਾ 'ਚ ਕਦੋਂ ਪਾਸ ਹੋਈ, ਤੇ ਉਹਨੂੰ ਰਾਸ਼ਟਰਪਤੀ ਨੇ ਭਾਈ ਸਾਹਿਬ ਜੀ ਕਾਨੂੰਨ ਦਾ ਉੱਤੇ ਦਸਤਖਤ ਕਦੋਂ ਕੀਤੇ। ਇਹ ਕਦੀ ਵੀ ਨਾ ਲੋਕ ਸਭਾ 'ਚ ਪਾਸ ਕਰਵਾਈ ਗਈ ਔਰ ਇਹ ਸਾਡੇ ਤੇ ਥੋਪੀ ਗਈ। ਮੈਂ ਪੁੱਛਣਾ ਚਾਹੁੰਦਾ ਕਿ ਜਿੰਨੇ ਹਿੰਦੁਸਤਾਨ ਤੇ ਹਿੰਦੁਸਤਾਨ ਤੋਂ ਬਾਹਰ ਹਿੰਦੂ ਵੀਰ ਰਹਿੰਦੇ ਨੇ, ਉਹ ਦੱਸ ਦੇਣ ਕਿ ਉਹਨਾਂ ਵਿੱਚੋਂ ਕਿੰਨੇ ਜਿਹੜੇ ਨੇ ਸੰਸਕ੍ਰਿਤ ਦੇ ਬਾਰੇ ਜਾਣਦੇ ਨੇ, ਕਿਉਂਕਿ ਇਹਨਾਂ ਦੇ ਜਿੰਨੇ ਵੀ ਗ੍ਰੰਥ ਨੇ, ਵੇਦ ਨੇ, ਉਪਨਿਸ਼ਦ ਨੇ, ਸਿਮਰਤੀਆਂ ਨੇ, ਉਹ ਸਾਰੀਆਂ ਸੰਸਕ੍ਰਿਤ 'ਚ ਲਿਖੀਆਂ ਹੋਈਆਂ ਨੇ। ਜਿਨ੍ਹਾਂ ਨੂੰ ਬੋਲੀ ਨਹੀਂ ਆਉਂਦੀ ਉਹ ਉੱਥੋਂ ਕੀ ਗਿਆਨ ਪ੍ਰਾਪਤ ਕਰ ਸਕਣਗੇ। ਇਸੇ ਕਰਕੇ ਗੁਰੂ ਨਾਨਕ ਨੇ ਸਾਨੂੰ ਸਾਡੀ ਬੋਲੀ ਦੇ ਵਿੱਚ ਸਾਡਾ ਗ੍ਰੰਥ ਦਿੱਤਾ। ਅੱਗੇ ਚੱਲੀਏ ਕਿ ਇਹ ਜਿਹੜੇ ਦੂਜੇ ਧਰਮ ਨੇ, ਜਿਸ ਤਰ੍ਹਾਂ ਸਿੱਖ ਹੈ, ਮੁਸਲਮਾਨ ਆ, ਈਸਾਈ ਆ, ਬੋਧੀ ਆ, ਪਾਰਸੀ ਆ, ਜੈਨ ਆ, ਇਹਨਾਂ ਨੂੰ ਖਤਮ ਕਰਨ ਵਾਸਤੇ ਇਹ ਨਵਾਂ ਕਾਨੂੰਨ ਜਿਹੜਾ ਲਿਆਂਦਾ ਜਾ ਰਿਹਾ। ਖਤਮ ਕਿਵੇਂ ਹੋਏਗਾ ਇਹਦੇ ਨਾਲ? ਮੈਂ ਦੱਸਦਾ। ਦੇਖੋ, ਸਭ ਤੋਂ ਪਹਿਲਾਂ ਇਹ ਬੜੇ ਮਾਣ ਨਾਲ ਕਹਿੰਦੇ ਨੇ ਜੀ 1947 ਵਿੱਚ ਦੇਸ਼ ਦੀ ਵੰਡ ਹੋਈ ਆ। ਕੌਣ ਕਹਿੰਦਾ? ਮੈਂ ਭਾਈ ਸਾਹਿਬ ਜੀ ਉਹਨੂੰ 1 ਕਰੋੜ ਰੁਪਈਆ ਦਿਆਂਗਾ ਜਿਹੜਾ ਇਹ ਸਾਬਤ ਕਰਦਾ ਕਿ ਦੇਸ਼ ਦੀ ਵੰਡ ਹੋਈ ਆ। ਵੰਡ ਹੋਈ 2 ਸੂਬਿਆਂ ਦੀ, ਇੱਕ ਪੰਜਾਬ ਦੀ, ਇੱਕ ਬੰਗਾਲ ਦੀ। ਦਿਖਾਓ ਕਿਹੜੇ ਸੂਬੇ ਦੀ ਹੋਰ ਵੰਡ ਹੋਈ ਆ, ਦਿਖਾਓ। ਜਾਂ ਪੰਜਾਬੀ ਭਾਈ ਸਾਹਿਬ ਜੀ ਹਜ਼ਾਰਾਂ ਦੀ ਗਿਣਤੀ 'ਚ ਮਰੇ ਨੇ, ਜਾਂ ਬੰਗਾਲੀ ਮਰੇ ਨੇ। ਯੂਪੀ, ਬਿਹਾਰ, ਰਾਜਸਥਾਨ ਔਰ ਇਹਦਾ ਮੋਦੀ ਸਾਹਿਬ ਤੇ ਸ਼ਾਹ ਸਾਹਿਬ ਦਾ ਆਪਣਾ ਗੁਜਰਾਤ, ਉੱਥੋਂ ਕੋਈ ਨਹੀਂ ਮਰਿਆ। ਵੰਡ ਹੋਈ ਸਾਡੀ, ਉਦੋਂ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਤੋਂ ਬਾਅਦ 1984 ਵਿੱਚ ਸਾਨੂੰ ਫਿਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ। ਚਾਹੇ ਬੀਜੇਪੀ ਨਾਲ ਜੱਫੀ ਪਾ ਲੈਣ, ਚਾਹੇ ਕਾਂਗਰਸ ਦੇ ਖਿਲਾਫ ਬੋਲ ਲੈਣ, ਸਾਨੂੰ ਇਨਸਾਫ ਨਹੀਂ ਮਿਲਿਆ। ਅੱਜ ਵੀ ਆਪਣੇ ਹੱਕਾਂ ਲਈ ਲੜਨ ਵਾਲਿਆਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ। ਤੀਜੀ ਹੁਣ ਕਿ ਹੋ ਰਿਹਾ ਹੈ, ਜਾਂ ਸਾਡੇ ਬੱਚਿਆਂ ਨੂੰ ਭਾਈ ਸਾਹਿਬ ਜੀ ਆਈਲੈਟਸ ਕਰਾ ਕੇ ਬਾਹਰ ਭੇਜਿਆ ਜਾ ਰਿਹਾ ਵੀ ਖਤਮ ਹੋ ਜਾਣ, ਜਾਂ ਸਾਡੇ ਬੱਚਿਆਂ ਨੂੰ ਨਸ਼ਿਆਂ ਵਿੱਚ ਭਾਈ ਸਾਹਿਬ ਜੀ ਤਬਦੀਲ ਕਰ ਦਿੱਤਾ ਗਿਆ। ਘਰ ਘਰ ਵਿੱਚ ਵੈਣ ਪੈ ਰਹੇ ਨੇ। ਕੀ ਆਪ ਇਹਦੀ ਜ਼ਿੰਮੇਵਾਰੀ ਲੈਂਦੀ ਆ ਵੀ ਅਸੀਂ ਹਟਾਵਾਂਗੇ? ਕਾਂਗਰਸ ਲੈ ਚੁੱਕੀ ਆ, ਅਕਾਲੀ 10 ਸਾਲ ਰਾਜ ਕਰ ਗਏ ਨੇ, ਬੀਜੇਪੀ ਵਾਲੇ ਕੀ ਹਾਲਤ ਹੋਈ ਆ। ਇਹ ਸਿੱਖਾਂ ਨੂੰ ਖਤਮ ਕਰਨ ਵਾਸਤੇ ਨਵੀਆਂ ਨਵੀਆਂ ਘਾਟਾਂ ਘਟੀਆਂ ਜਾ ਰਹੀਆਂ ਨੇ। ਮੈਂ ਇੱਕ ਐਗਜ਼ੈਂਪਲ ਦੇਣੀ ਚਾਹੁੰਦਾ ਕਿ ਸਾਡਾ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ 4 ਲਾਵਾਂ ਲੈ ਕੇ 12 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਨਾ ਜੀ ਉਹ ਹੁੰਦਾ ਹੈ। ਇਹਨਾਂ ਦੇ ਜਿਹੜੇ ਫੇਰੇ ਨੇ ਬੇਦੀ ਦੇ ਰਾਤ ਨੂੰ ਹੁੰਦੇ ਨੇ। ਕੀ ਹੁਣ ਸਿੱਖ ਵੀ ਰਾਤ ਨੂੰ ਬੇਦੀ ਦੇ ਫੇਰੇ ਲਿਆ ਕਰਨਗੇ? ਇਹ ਫਰਕ ਆ। ਇਹ ਨਵੇਂ ਕਾਨੂੰਨ ਦੇ ਵਿੱਚ ਇਹ ਚੀਜ਼ਾਂ ਹਾਂ, ਲਿਖੀਆਂ ਯੈਸ, ਇੱਕੋ ਹੀ ਹੋਏਗਾ। ਤੁਹਾਡੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਮੂਰਤੀਆਂ ਪ੍ਰਕਾਸ਼ ਹੋਣਗੀਆਂ, ਮੂਰਤੀਆਂ ਰੱਖੀਆਂ ਜਾਣਗੀਆਂ। ਕਹਿਣਗੇ ਜੇ ਅਸੀਂ ਇੱਥੇ ਵੀ ਭਾਈ ਸਾਹਿਬ ਜੀ ਕੋਈ ਕਾਨੂੰਨ ਰੱਖਣਾ ਹੈ। ਮੰਦਿਰ ਬਚੇ ਰਹਿਣਗੇ, ਗੁਰਦੁਆਰੇ, ਮਸਜਿਦਾਂ, ਬਾਕੀ ਜਿਹੜੇ ਹੈਗੇ ਸਾਰੇ ਜਿਹੜੇ ਆ ਉਹ ਖਤਮ ਹੋ ਜਾਣਗੇ। ਫਿਰ ਇਹ ਹੁਣ ਕਹਿਣਗੇ ਇੱਕ ਕਾਨੂੰਨ, ਫਿਰ ਕਹਿਣਗੇ ਜੀ ਇੱਕ ਬੋਲੀ, ਹਿੰਦੀ ਨੂੰ ਲਿਆਉਣਗੇ। ਫਿਰ ਕਹਿਣਗੇ ਜੀ ਇੱਕ ਸੱਭਿਅਤਾ, ਫਿਰ ਕਹਿਣਗੇ ਜੀ ਐਜੂਕੇਸ਼ਨ ਵੀ ਇੱਕੋ ਸਿਸਟਮ। ਇਹ ਤਾਂ ਸ਼ੁਰੂਆਤ ਹੈ, ਇਹ ਤਾਂ ਨਿੱਕੀ ਜਿਹੀ ਫਿੰਸੀ ਹੈ। ਇਹਨਾਂ ਦੇ ਬੜਾ ਵੱਡਾ ਕੈਂਸਰ ਬਣਨਾ ਹੈ ਔਰ ਇਹ ਕੈਂਸਰ ਹਿੰਦੁਸਤਾਨ ਕੋਲ ਸੰਭਾਲਿਆ ਨਹੀਂ ਜਾਣਾ। ਇਸ ਭਾਰਤ ਦੇ ਵਿੱਚ ਬਹੁਤ ਧਰਮਾਂ ਦੇ ਲੋਕ ਰਹਿੰਦੇ ਨੇ, ਵੱਖ-ਵੱਖ ਪੰਥਾਂ ਦੇ ਲੋਕ ਰਹਿੰਦੇ ਨੇ, ਪਰ ਕਿਤੇ ਨਾ ਕਿਤੇ ਜਦੋਂ ਅਸੀਂ ਸੂਬਿਆਂ ਦੀਆਂ ਪੋਲੀਟੀਕਲ ਪਾਰਟੀਆਂ ਦਾ ਜ਼ਿਕਰ ਕਰਦੇ ਹਾਂ ਤਾਂ ਕਿਸੇ ਵੀ ਧਿਰ ਦੇ ਵੱਲੋਂ
ਸਵਾਲ ਨਹੀਂ ਚੁੱਕੇ ਜਾ ਰਹੇ, ਕੀ ਲੱਗਦਾ ਫਿਰ ਉਹਨਾਂ ਦੀ ਮਨਸ਼ਾ ਕੀ ਉਹ ਵੀ ਇਸੇ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਹੈਗਾ ਜੀ ਕਿ ਦੇਖੋ ਚੁੱਕੇ ਜਾ ਰਹੇ ਨੇ, ਇਹ ਨਾ ਕਹੋ ਮੁਸਲਮਾਨਾਂ ਵਾਲੋਂ ਕੋ ਚੁੱਕੇ ਜਾ ਰਹੇ ਨੇ। ਆਪ ਨੇ ਵੀ ਪਹਿਲਾਂ ਉਹਨਾਂ ਦੇ ਹੱਕ 'ਚ ਸਟੈਂਡ ਲਿਆ ਸੀ। ਹੁਣ ਭਾਈ ਸਾਹਿਬ ਜੀ ਤੁਹਾਡੇ ਸਾਹਮਣੇ ਭਗਵੰਤ ਮਾਨ ਉੱਥੋਂ ਯੂ ਟਰਨ ਲੈ ਗਿਆ, ਔਰ ਉਹਨਾਂ ਦਾ ਜਿਹੜਾ ਰਾਜ ਸਭਾ ਦਾ ਮੈਂਬਰ ਹੈਗਾ ਉਹਨੇ ਵੀ ਕਿਹਾ ਵੀ ਅਸੀਂ ਨਹੀਂ ਇਹਨੂੰ ਮੰਨਦੇ, ਕਿਉਂਕਿ ਅਜੇ ਤੱਕ ਕਿਸੇ ਨੂੰ ਖਰੜਾ ਹੀ ਨਹੀਂ ਭੇਜਿਆ। ਜਿਸ ਤਰ੍ਹਾਂ ਭਗਵੰਤ ਮਾਨ ਜੀ ਨੇ ਅਸੈਂਬਲੀ ਦੇ ਵਿੱਚ ਕਿਸੇ ਨੂੰ ਜਿਹੜਾ ਹੈਗਾ ਭੇਜਿਆ ਹੀ ਨਹੀਂ ਵੀ ਕੀ ਭਾਈ ਸਾਹਿਬ ਜੀ ਏਜੰਡਾ ਕੀ ਹੈਗਾ ਇਸ ਮੀਟਿੰਗ ਦਾ, ਜਿਹੜੀ ਸਪੈਸ਼ਲ ਮੀਟਿੰਗ ਕਰ ਰਹੇ ਆ, ਤੇ ਕਾਚੋ ਵੱਢ ਕੇ ਮੂੰਗਲੀ ਮਾਰ ਦਿੱਤੀ। SGPC ਵੀ ਢਾਹ ਕੇ ਪਾਸੇ ਕੀਤੀ, ਗਵਰਨਰ ਵੀ ਖਤਮ ਕਰ ਦਿੱਤਾ, ਯੂਨੀਵਰਸਿਟੀਆਂ ਵੀ ਆਪਣੇ ਕੋਲ ਲੈ ਲਈਆਂ, SGPC ਦਾ ਕੰਟਰੋਲ ਵੀ ਆਪਣੇ ਕੋਲ ਲੈ ਲਿਆ। ਚਾਹੀਦਾ ਤੇ ਇਹ ਸੀਗਾ ਵੀ ਇਹ ਕਾਨੂੰਨ ਬਣਾਉਣ ਤੋਂ ਪਹਿਲਾਂ ਇਹ ਜਿਹੜਾ ਇਹਨਾਂ ਦਾ ਕਾਨੂੰਨ ਦਾ ਖਰੜਾ ਹੈ ਉਹ ਇੰਟਰਨੈਟ 'ਤੇ ਪਾਤਾ ਜਾਂਦਾ, ਧਰਮਾਂ ਦੇ ਮੁਖੀਆਂ ਨੂੰ ਧਰਮਾਂ ਦੇ ਹੈੱਡ ਆਫਿਸ ਦੇ ਉੱਤੇ ਪਹੁੰਚਾ ਦਿੱਤਾ ਜਾਂਦਾ, ਬੁੱਧੀਜੀਵੀਆਂ ਨੂੰ ਦੇ ਦਿੱਤਾ ਜਾਂਦਾ, ਇਹਨੂੰ ਰਿੜਕਿਆ ਜਾਂਦਾ, ਫਿਰ ਵਿਚਾਰ ਲਏ ਜਾਂਦੇ। ਹੁਣ ਮੈਨੂੰ ਪਤਾ ਹੀ ਨਹੀਂ ਉਹ ਖਰੜੇ 'ਚ ਕੀ ਆ, ਤੁਹਾਨੂੰ ਨਹੀਂ ਪਤਾ, ਮੈਂ ਉਹਦੇ ਬਾਰੇ ਕੀ ਕਹਾਂ। ਮੇਰਾ ਖਦਸ਼ਾ ਹੈ, ਮੇਰੀ ਉਮੀਦ ਹੈ ਵੀ ਸਾਡੇ ਨਾਲ ਹੋਊਗਾ, ਮੈਨੂੰ ਡਰ ਹੈ, ਲੇਕਿਨ ਮੇਰੇ ਕੋਲ ਉਹ ਕਿਹੜੀ ਕਲਾਸ ਉਹਦਾ ਮੈਨੂੰ ਨਹੀਂ ਪਤਾ। ਕੀ ਫਿਰ ਭਾਰਤ ਨਾ ਇਹ ਸਰਕਾਰ ਦੱਸਣ ਨੂੰ ਤਿਆਰ ਆ। ਜਿਸ ਤਰ੍ਹਾਂ ਖੇਤੀ ਵਾਸਤੇ 3 ਕਾਨੂੰਨ, ਉਧਰੋਂ ਲੋਕੀ ਭਾਈ ਸਾਹਿਬ ਜੀ ਧੜਾ ਧੜ ਮਰ ਰਹੇ ਸੀ, ਆਕਸੀਜਨ ਵੀ ਹੈ ਨਹੀਂ ਸੀ, ਦਵਾਈਆਂ ਵੀ ਹੈ ਨਹੀਂ ਸੀ, ਟੀਕੇ ਵੀ ਹੈ ਨਹੀਂ ਸੀ, ਹਾਂਜੀ, ਅਤੇ ਉਹ 3 ਕਾਲੇ ਕਾਨੂੰਨ ਬਣਾ ਦਿੱਤੇ ਸੀ। ਕਹਿੰਦੇ ਠੀਕ ਆ ਜੀ, ਅਸੀਂ ਤਾਂ ਕਿਸਾਨਾਂ ਦੀ ਬਿਹਤਰੀ ਲਈ ਬਣਾਏ, ਫਿਰ ਵਾਪਸ ਕਿਉਂ ਲਏ? ਵੱਡਾ ਸਵਾਲ ਤਾਂ ਇਹ ਵੀ ਹੈ, ਦੂਜੇ ਪਾਸੇ 24 ਵਾਲੀਆਂ ਇਲੈਕਸ਼ਨਸ ਆ ਰਹੀਆਂ ਨੇ, ਕਿਤੇ ਨਾ ਕਿਤੇ ਇਹ ਵੀ ਖਦਸ਼ੇ ਜਤਾਏ ਜਾ ਰਹੇ ਨੇ ਕਿ ਇੱਕ ਧਿਰ ਨੂੰ ਖੁਸ਼ ਕੀਤਾ ਜਾ ਸਕਦਾ ਇਹ ਦੱਸਾਂ ਨਾ ਜੀ, 24 ਦੀ ਇਲੈਕਸ਼ਨ ਵਾਸਤੇ ਇੱਕ ਬਹੁਤ ਵੱਡਾ ਹੀ ਦੱਸਾਂ ਨਾ ਜੀ ਦਾ ਹੈ। ਹੁਣ ਤੁਸੀਂ ਵੇਖੋ, 4 ਦਿਨ ਪਹਿਲਾਂ ਸਾਡੇ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿੰਦੇ ਨੇ ਕਿ ਰਾਸ਼ਟਰੀ ਕਾਂਗਰਸ ਜਿਹੜੀ ਹੈਗੀ ਆ ਸ਼ਰਦ ਪਵਾਰ ਦੀ 70,000 ਕਰੋੜ ਰੁਪਈਏ ਦਾ ਉਹਨੇ MPਆਂ ਨੇ ਅਤੇ MLA ਨੇ ਘਪਲਾ ਕੀਤਾ ਹੈ। ਔਰ ਫਰੰਟਿਸ ਜਿਹੜਾ ਉੱਥੇ ਪਹਿਲਾਂ CM ਰਿਹਾ ਹੈ, ਉਹ ਕਹਿੰਦਾ ਚੱਕੀ ਪੀਣਗੇ। ਤੁਹਾਡੇ ਕੋਲ ਕੈਸਟਾਂ ਹੈਗੀਆਂ ਨਹੀਂ ਤਾਂ ਮੈਂ ਦਿਖਾ ਦੂੰਗਾ। ਉਹ ਚੱਕੀ ਪੀਣ ਵਾਲੇ ਡਿਪਟੀ CM ਬਣ ਗਏ। ਇਹ ਆ ਰਾਜਨੀਤੀ। ਜਿਨ੍ਹਾਂ ਨੂੰ ਚੱਕੀ ਭਿਉਂਦੇ ਸੀ ਨਾ ਜੀ, ਉਹਨਾਂ ਨੂੰ ED ਦਿਖਾ ਕੇ ਉਹਨਾਂ ਨੂੰ ਚਾਚੇ ਨੂੰ ਭਤੀਜੇ ਨਾਲੋਂ ਤੋੜ ਦਿੱਤਾ। ਪਹਿਲਾਂ ਸ਼ਿਵ ਸੈਨਾ ਤੋੜੀ ਇਹਨਾਂ ਨੇ, ਹੁਣ ਉਹਨਾਂ ਨੂੰ ਤੋੜ ਦਿੱਤਾ। ਨਤੀਸ਼ ਵਿਚਾਰਾ ਆਪਣੀ ਪਾਰਟੀ ਨੂੰ ਇਕੱਠਾ ਕਰਨ ਵਾਸਤੇ ਘਰ ਘਰ ਜਾ ਰਿਹਾ। ਇਹ BJP ਦੀ ਇੱਕ ਚਾਲ ਹੈ ਕਿ ਅਸੀਂ ਆਪੋਜੀਸ਼ਨ ਨਹੀਂ ਰਹਿਣ ਦੇਣੀ, ਔਰ ਜੋ ਚਾਹਾਂਗੇ ਉਹ ਹਿੰਦੁਸਤਾਨ 'ਚ ਲਾਗੂ ਕਰਾਂਗੇ। 370 ਤੋੜ ਦਿੱਤੀ। ਇਸ ਕਰਕੇ ਦੱਸਾਂ ਜੀ, ਇਹ ਇੱਕ ਜਿਹੜਾ ਡੈਮੋਕ੍ਰੇਸੀ ਆ, ਇਹਦੇ ਵਿੱਚ ਕਿਸੇ ਨੂੰ ਬਹੁਤ ਜ਼ਿਆਦਾ ਤਾਕਤ ਦੇਣੀ ਜਿਹੜੀ ਹੈ ਨਾ ਜੀ, ਆਪੋਜੀਸ਼ਨ ਵੀ ਜਿਹੜੀ ਉਹ ਬਹੁਤ ਤਕੜੀ ਹੋਣੀ ਚਾਹੀਦੀ ਆ। ਸਰ, ਇਹਦੇ ਵਿੱਚ ਅਖੀਰ ਵਿੱਚ ਇੱਕ ਮੈਂ ਸਵਾਲ ਕਰਨਾ ਚਾਹੁੰਦਾ, ਜਿਸ ਤਰੀਕੇ ਦੇ ਨਾਲ ਜਦੋਂ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਘਟਨਾਕ੍ਰਮ ਹੁੰਦਾ, ਚਾਹੇ ਉਹ ਅੰਮ੍ਰਿਤਪਾਲ ਸਿੰਘ ਦੀ ਗੱਲ ਕੀਤੀ ਜਾਵੇ ਜਾਂ ਇਸ ਤਰ੍ਹਾਂ ਦਾ ਕੋਈ ਵੀ ਘਟਨਾਕ੍ਰਮ ਹੁੰਦਾ ਹੈ, ਤਾਂ ਸ਼ਾਮ ਦੇ ਸਮੇਂ ਦੇ ਦਰਮਿਆਨ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਖਾਸ ਕਰ ਨੈਸ਼ਨਲ ਮੀਡੀਆ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਚਰਚਾਵਾਂ ਦਾ ਰੂਪ ਦਿੱਤਾ ਜਾਂਦਾ ਹੈ। ਇੰਨੇ ਵੱਡੇ ਕਾਨੂੰਨ ਦੇ ਤੁਸੀਂ ਖਦਸ਼ੇ ਜਤਾ ਦਿੱਤੇ, ਤੁਹਾਡੇ ਸਮੇਤ ਹੋਰ ਜਿਹੜੇ ਲੋਕ ਨੇ ਖਦਸ਼ੇ ਜਤਾਉਂਦੇ ਨੇ, ਪਰ ਵੱਡਾ ਸਵਾਲ ਨੈਸ਼ਨਲ ਮੀਡੀਆ ਦੇ ਉੱਪਰ ਹੈ। ਇਸ ਮੁੱਦੇ ਦੇ ਵੱਲੇ ਕਿਉਂ ਖਾਸ ਕੋਈ ਗੱਲਬਾਤ ਹੋਈ ਨਹੀਂ? ਬੇਟਾ ਇਸ ਤਰ੍ਹਾਂ ਹੈਗਾ ਹੈ ਕਿ ਜਿਹੜਾ ਨੈਸ਼ਨਲ ਮੀਡੀਆ ਹੈ ਉਹ 90% ਸਰਕਾਰ ਦੇ ਹੱਕ ਦੇ ਵਿੱਚ ਭੁਗਤ ਰਿਹਾ। ਉਹਦੇ ਭੁਗਤਣ ਦਾ ਇੱਕ ਕਾਰਨ ਹੈ ਕਿ ਜਿਹੜੇ ਮੀਡੀਏ ਨੇ ਜਾਂ ਜਿਸ ਰਿਪੋਰਟਰ ਨੇ, ਹੁਣ ਤੁਸੀਂ ਦੇਖੋ ਦੂਏ ਵਰਗਾ ਬੰਦਾ, ਉਹਦੇ ਖਿਲਾਫ ਪਰਚਾ ਰਜਿਸਟਰ ਹੋ ਗਿਆ, ਸੁਪਰੀਮ ਕੋਰਟ ਨੇ ਕੈਂਸਲ ਕੀਤਾ। ਵਾਇਰ ਦੇ ਖਿਲਾਫ ਪਰਚਾ ਰਜਿਸਟਰ ਹੋ ਗਿਆ, ਸੁਪਰੀਮ ਕੋਰਟ ਨੇ ਕੈਂਸਲ ਕੀਤਾ। ਠੀਕ ਹੈ ਜੀ। ਆ ਤੁਹਾਡੇ ਸਾਹਮਣੇ ਅੱਛੇ ਜਿਹੜੇ ਹੈਗਾ ਉਹ ਮੱਕੜ, ਉਹਨਾਂ ਦੇ ਖਿਲਾਫ ਪਰਚਾ ਰਜਿਸਟਰ ਹੋ ਗਿਆ।
ਠੀਕ ਹੈ ਜੀ। ਤੋ ਤੁਹਾਡੇ ਸਾਹਮਣੇ ਹੁਣ ਇੱਕ ਬਰਾੜ ਤੁਹਾਡੇ ਵਿੱਚ ਹੈਗਾ ਹੈ, ਉਹਨੂੰ ਕਿਉਂ ਕਹਿੰਦੇ ਤੂੰ ਵਿਕਾਊ ਹੈ? ਤੁਹਾਨੂੰ ਨਹੀਂ ਕਹਿੰਦੇ, ਹੋਰ ਕਿਸੇ ਨੂੰ ਕਿਉਂ ਨਹੀਂ ਕਹਿੰਦੇ? ਇਹ ਜਿਹੜਾ ਬੇਟਾ ਹੈਗਾ ਮੀਡੀਆ ਦੇ ਵਿੱਚ ਜਿਹੜੀ ਕਰਪਸ਼ਨ ਆ ਗਈ ਹੈ ਨਾ, ਉਹ ਸੱਦਦੇ ਹੀ ਉਹਨਾਂ ਨੂੰ ਆ ਜਿਨ੍ਹਾਂ ਨੇ ਉਹਨਾਂ ਦੇ ਹੱਕ 'ਚ ਗੱਲ ਕਰਨੀ ਆ। ਦੂਜੇ ਨੂੰ ਸੱਦਦੇ ਹੀ ਨਹੀਂ, ਦੂਜੇ ਨੂੰ ਬੁਲਾਉਂਦੇ ਹੀ ਨਹੀਂ, ਦੂਜੇ ਨਾਲ ਗੱਲ ਹੀ ਨਹੀਂ ਕਰਦੇ। ਬਹਿਸ ਹੀ ਉਹਨਾਂ ਦੀ ਹੁੰਦੀ ਆ। ਤੇ ਮੈਂ ਪੁੱਛਣਾ ਚਾਹੁੰਦਾ ਵੀ ਸਾਡੀ SGPC ਸੁੱਤੀ ਆ? ਜੇ ਭਾਈ ਸਾਹਿਬ ਜੀ ਇਹ ਸੁਖਬੀਰ ਦੇ PTC ਲਈ ਜਨਰਲ ਹਾਊਸ ਸੱਦ ਸਕਦੇ ਆ ਤੇ ਇਸ ਕਾਨੂੰਨ ਦੇ ਖਿਲਾਫ ਨਹੀਂ ਜਨਰਲ ਹਾਊਸ ਸੱਦ ਸਕਦੇ? ਅਕਾਲੀ ਦਲ ਨਹੀਂ ਸੱਦ ਸਕਦਾ? ਸਾਰੀਆਂ ਪਾਰਟੀਆਂ ਜੇ ਅਜੀਤ ਵਾਸਤੇ ਇਕੱਠੀਆਂ ਹੋ ਸਕਦੀਆਂ ਨੇ ਤੇ ਕੀ ਭਾਈ ਸਾਹਿਬ ਜੀ ਇਸ ਕਾਨੂੰਨ ਵਾਸਤੇ ਨਹੀਂ ਇਕੱਠੀਆਂ ਹੋ ਸਕਦੀਆਂ? ਤੁਸੀਂ ਵੀ SGPC ਦੇ ਸਾਬਕਾ ਮੈਂਬਰ ਰਹੇ ਹੋ, ਜਥੇਦਾਰ ਸਾਹਿਬ ਨੂੰ ਕੋਈ ਚਿੱਠੀ ਲਿਖ ਦਿਓ, ਜਥੇਦਾਰ ਸਾਹਿਬ ਵੀ ਕੋਈ ਬਿਆਨ ਦੇ ਦੇਣ। ਜਥੇਦਾਰ ਸਾਹਿਬ ਤੇ ਭਾਈ ਸਾਹਿਬ ਜੀ ਸੁਖਬੀਰ ਜੀ ਉੱਤੇ ਬੈਠੇ, ਜਥੇਦਾਰ ਸਾਹਿਬ ਥੱਲੇ ਹੱਥ ਜੋੜ ਕੇ ਖਲੋਤੇ ਹੋਏ ਆ। ਜਥੇਦਾਰ ਸੀ ਫੂਲਾ ਸਿੰਘ, ਇਹ ਕਾਹਦੇ ਜਥੇਦਾਰ ਆ? ਤੇ ਤਨਖਾਹਦਾਰ ਆ, ਤਨਖਾਹ ਲੈਂਦੇ ਆ। ਜਥੇਦਾਰ ਨੂੰ ਹਾਥੀ ਤੇ ਬਿਠਾ ਕੇ ਨਾ ਜੀ ਤੇ ਤਖਤ ਤੇ ਲਿਆਉਂਦੇ ਆ, ਮਗਰੋਂ ਖੋਤੇ ਦੇ ਚੜਾ ਕੇ ਤੇ ਭਾਈ ਸਾਹਿਬ ਜੀ ਭੇਜ ਦਿੰਦੇ ਆ। ਕਹਿ ਜੋ ਨਹੀਂ, ਇੱਕ ਦਾ ਦੱਸੋ। ਰਣਜੀਤ ਸਿੰਘ ਜਗ੍ਹਾ ਜਗ੍ਹਾ ਤੁਰਿਆ ਫਿਰਦਾ, ਇਹਨਾਂ ਦੇ ਖਿਲਾਫ ਪ੍ਰਾਪੋਗੰਡਾ ਵੀ ਕਰ ਰਿਹਾ, ਸੱਚਾਈ ਵੀ ਕਹਿ ਰਿਹਾ। ਹਾਂਜੀ, ਲੇਕਿਨ ਕੀ ਇਹਦਾ ਹਸ਼ਰ ਕੀ ਹੋਇਆ ਸੀ? ਵਿਦੰਤੀ ਦਾ ਹਸ਼ਰ ਕੀ ਹੋਇਆ? ਪਰ ਗੁਰਬਚਨ ਸਿੰਘ ਚੰਗਾ ਰਹਿ ਗਿਆ, 5 ਸਟਾਰ ਹੋਟਲ ਬਣਾ ਗਿਆ, ਉਹ ਚੰਗਾ ਰਹਿ ਗਿਆ। ਇਹ ਇਸ ਕੰਮ ਲਈ ਬਣਦੇ ਨੇ ਜਥੇਦਾਰ। ਬਿਲਕੁਲ ਬਿਲਕੁਲ ਜੀ, ਇੱਕ ਖਾਸ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਖਾਸ ਕਰ ਜਿਹੜੀ ਭਾਰਤ ਸਰਕਾਰ ਨਵੇਂ ਕਾਨੂੰਨਾਂ ਦਾ ਕਰਕੇ ਔਰ ਨਵੇਂ ਸਟੈਪ ਜਿਹੜੇ ਚੱਕੇ ਜਾ ਰਹੇ, ਖਾਸ ਕਰ ਪਰਜਾ ਨੂੰ ਲੈ ਕੇ, ਇਸ ਗੱਲ ਨੂੰ ਲੈ ਕੇ ਲਗਾਤਾਰ ਚਰਚਾਵਾਂ ਦੇ ਵਿੱਚ ਰਹੀ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਜਿਸ ਤਰੀਕੇ ਦੇ ਨਾਲ ਰਿਆੜ ਸਾਹਿਬ ਨੇ ਵੱਡੇ ਖਦਸ਼ੇ ਜਤਾਏ ਨੇ ਕਿ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਨਵੇਂ ਕਾਨੂੰਨ ਦੇ ਤਹਿਤ ਕਿਤੇ ਨਾ ਕਿਤੇ ਕੁਝ ਲੋਕਾਂ ਦੀ, ਕੁਝ ਫਿਰਕਿਆਂ ਦੀ ਯੋਜਨਾਬੰਦੀ ਕੀਤੀ ਜਾ ਰਹੀ ਹੈ ਔਰ ਇੱਕ ਫਿਰਕੇ ਦੇ ਵਿੱਚ ਤਬਦੀਲ ਕਰਨ ਦੇ ਕੁਝ ਯਤਨ ਕੀਤੇ ਜਾ ਰਹੇ ਨੇ। ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੇ तमाम ਸੰਵੇਦਨਸ਼ੀਲ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।